ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 12 ਅਕਤੂਬਰ 2016 27 ਅੱਸੂ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਹੁਣ ਤੁਸੀਂ ਇਹ ਸ਼ਿਕਾਇਤ ਕਰਦੇ ਹੋ ਕਿ ਤੁਹਾਨੂੰ ਈਮੇਲ ਪੜ੍ਹਨ ਦਾ ਮੌਕਾ ਨਹੀਂ ਮਿਲਦਾ ਔਰ ਸਾਰਾ ਸਮਾਂ ਹੁਣ ਅਸੀਂ ਖਾ ਜਾਂਦੇ ਜੀ। ਤੇ ਅੱਜ ਜਿਹੜਾ ਸਾਡਾ ਓਪਨਿੰਗ ਵਿਸ਼ਾ ਹੈ ਉਸ ਦੇ ਉੱਤੇ ਬੜੇ ਵਿਅੰਗ ਭਰੇ ਅੰਦਾਜ਼ ਦੇ ਵਿੱਚ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਤੋਂ ਡੈਵੀ ਵੜੀਆ ਜੀ ਨੇ ਲਿਖਤ ਭੇਜੀ ਹੈ। ਤੁਸੀਂ ਉਹ ਪੜ੍ਹ ਲਓ ਤੇ ਉਹਦੇ ਤੋਂ ਬਾਅਦ ਫਿਰ ਅਸੀਂ ਉਸੇ ਹੀ ਇਸ਼ੂ ਨੂੰ ਡੀਟੇਲ ਦੇ ਵਿੱਚ ਡਿਸਕਸ ਕਰਾਂਗੇ। ਡਾਕਟਰ ਸਾਹਿਬ, ਵਿੱਚ ਦੋ ਕਿਰਦਾਰ ਨੇ, ਮੈਂ ਚਾਹਾਂਗੀ ਤੁਸੀਂ ਉਹ ਕਿਰਦਾਰ ਨਿਭਾਉਂਦੇ ਤਾਂ ਮਜ਼ਾ ਆ ਜਾਂਦਾ। ਨਹੀਂ, ਹੁਣ ਤੁਸੀਂ ਕੋਈ ਉਹ ਕੀ ਕਹਿੰਦੇ ਨੇ ਮੋਨੋ ਐਕਟਿੰਗ ਕਰੋ। ਜੀ ਡਾਕਟਰ ਸਾਹਿਬ, ਬਿਲਕੁਲ। ਇਸ ਵਿੱਚ ਦੋ ਕਿਰਦਾਰ ਹਨ ਡਾਕਟਰ ਸਾਹਿਬ, ਇੱਕ ਮੁਜਰਮ ਹੈ, ਇੱਕ ਜੱਜ ਹੈ। ਜਿਹੜਾ ਮੁਜਰਮ ਹੈ ਉਹ ਕਹਿੰਦਾ ਕਤਲ ਮੈਂ ਕੀਤਾ ਜੀ। ਜੱਜ ਕਹਿੰਦਾ ਲਾਸ਼ ਕਿੱਥੇ ਹੈ? ਮੁਜਰਮ ਜੀ ਅੱਗ ਲਾ ਕੇ ਫੂਕ ਦਿੱਤੀ। ਜੱਜ ਉਹ ਥਾਂ ਵਿਖਾ ਜਿੱਥੇ ਲਾਸ਼ ਫੂਕੀ ਸੀ। ਮੁਜਰਮ ਉਹ ਥਾਂ ਟਰੈਕਟਰ ਨਾਲ ਵਾਹ ਦਿੱਤੀ। ਜੱਜ ਵਾਈ ਹੋਈ ਜਗ੍ਹਾ ਹੀ ਦਿਖਾ ਦੇ। ਮੁਜਰਮ ਜੀ ਉਸ ਮਿੱਟੀ ਦੀਆਂ ਇੱਟਾਂ ਬਣਾ ਲਈਆਂ। ਜੱਜ ਚੱਲ ਇੱਟਾਂ ਹੀ ਦਿਖਾ ਦੇ। ਮੁਜਰਮ ਜੀ ਉਸ ਦਾ ਮਕਾਨ ਛੱਤ ਲਿਆ। ਜੱਜ ਚੱਲ ਉਹ ਮਕਾਨ ਹੀ ਦਿਖਾ ਦੇ। ਮੁਜਰਮ ਜੀ ਭੁਚਾਲ ਆਇਆ ਸੀ, ਢਹਿ ਗਿਆ। ਜੱਜ ਤੇ ਮਕਾਨ ਦਾ ਮਲਬਾ ਕਿੱਥੇ ਗਿਆ? ਮੁਜਰਮ ਉਹ ਤੇ ਗੁਆਂਢੀ ਨੂੰ ਵੇਚ ਦਿੱਤਾ। ਜੱਜ ਗੁਆਂਢੀ ਪੇਸ਼ ਕੀਤਾ ਜਾਵੇ। ਮੁਜਰਮ ਜੀ ਉਹ ਮਰ ਗਿਆ। ਜੱਜ ਕਿੱਦਾਂ ਮਰਿਆ ਉਹ? ਮੁਜਰਮ ਜੀ ਉਸ ਦਾ ਕਤਲ ਹੋ ਗਿਆ। ਜੱਜ ਕਿੰਨੇ ਕਤਲ ਕੀਤਾ ਉਸ ਦਾ? ਜੱਜ ਜੀ ਮੈਂ ਮੁਜਰਮ ਜੀ ਮੈਂ। ਜੱਜ ਤੇ ਲਾਸ਼ ਕਿੱਥੇ? ਮੁਜਰਮ ਜੀ ਅੱਗ ਲਾ ਕੇ ਫੂਕ ਦਿੱਤੀ। ਜੱਜ ਆਪਣੀ ਕੁਰਸੀ ਤੋਂ ਉੱਠ ਕੇ ਗੁੱਸੇ ਨਾਲ ਬੋਲਿਆ, ਓਏ ਪਤੰਦਰਾ, ਤੂੰ ਕਤਲ ਕੀਤਾ ਕਿ ਸਰਜੀਕਲ ਅਟੈਕ ਕਬੂਲ ਵੀ ਕਰੀ ਜਾਣਾ ਤੇ ਸਬੂਤ ਵੀ ਨਹੀਂ ਦਿੰਦਾ। ਜੀ ਡਾਕਟਰ ਸਾਹਿਬ, ਸੋ ਮੇਰਾ ਖਿਆਲ ਹੈ ਵੀ ਕਈ ਵਾਰ ਜਿਹੜੀ ਚੀਜ਼ ਵਿਅੰਗ ਦੇ ਵਿੱਚ ਜਾਂ ਕਾਰਟੂਨ 'ਚ ਕਹੀ ਜਾਂਦੀ ਹੈ ਉਹ ਕਿਤਾਬਾਂ ਲਿਖ ਦਿਓ ਨਹੀਂ ਹੁੰਦਾ ਜੀ। ਸੋ ਹੁਣ ਇਸ ਸਾਰੇ ਦਾ ਜਿਹੜਾ ਕਿੱਸਾ ਕੋਤਾ ਹੈ ਜਾਂ ਦੂਸਰਾ ਪਾਰਟ ਇਹ ਹੈ ਵੀ ਦਾਅਵੇ ਤੁਸੀਂ ਜੋ ਮਰਜ਼ੀ ਕਰੋ। ਔਰ ਇਸ ਵੇਲੇ ਜਿਹੜੀਆਂ ਚੋਣਾਂ ਆ ਰਹੀਆਂ ਨੇ, ਯੂਪੀ ਦੇ ਵਿੱਚ ਹੈ, ਗੋਆ ਦੇ ਵਿੱਚ ਹੈ, ਪੰਜਾਬ ਦੇ ਵਿੱਚ ਹੈ, ਕੇਰਲਾ 'ਚ ਹੈ ਔਰ ਬੀਜੇਪੀ ਦੀ ਹਾਲਤ ਪਤਲੀ ਹੈ ਯੂਪੀ ਦੇ ਹਵਾਲੇ ਨਾਲ। ਸੋ ਕੱਲ੍ਹ ਹੀ ਮੈਂ ਈਵਨ ਟ੍ਰਿਬਿਊਨ ਜਿਹੜਾ ਕਿ ਮੋਸਟ ਆਫ ਦਾ ਟਾਈਮ ਜਿੱਦਾਂ ਦਾ ਚਲੰਤ ਹੁੰਦਾ ਉੱਦਾਂ ਦੀ ਗੱਲ ਕਰਦਾ ਹੈ, ਉਹਨੇ ਕਿਹਾ ਕਿ ਜਿਹੜੀ ਮਾਇਆਵਤੀ ਦੀ ਲਖਨਊ ਦੇ ਵਿੱਚ ਰੈਲੀ ਸੀ, ਲੱਖਾਂ ਲੋਕ ਉਹਦੇ 'ਚ ਆਏ ਔਰ ਉਹਨੇ ਕਿਹਾ 23-24% ਆਬਾਦੀ ਮੁਸਲਮਾਨ ਜਿਹੜੀ ਹੈ ਦਲਿਤਾਂ ਦੀ ਹੈ, 20-21% ਮੁਸਲਮਾਨਾਂ ਦੀ ਹੈ ਔਰ ਹਮੇਸ਼ਾ ਮੁਸਲਮਾਨ ਯੂਪੀ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਸਮਾਜਵਾਦੀ ਪਾਰਟੀ ਦੇ ਨਾਲ ਸੀ। ਹੁਣ ਸਮਾਜਵਾਦੀ ਪਾਰਟੀ ਤੋਂ ਉਹਨਾਂ ਦਾ ਭਰੋਸਾ ਟੁੱਟ ਗਿਆ ਤੇ ਉਹ ਬਹੁਜਨ ਸਮਾਜ ਨਾਲ ਆ ਰਹੇ ਨੇ ਔਰ ਇਹ ਜੇ ਦੋਨੋਂ ਕੰਸਟੀਟਿਊਐਂਟ ਜੁਆਇਨ ਕਰਦੇ ਨੇ ਔਰ ਬੀਜੇਪੀ ਤੋਂ ਘਬਰਾਏ ਹੋਏ ਨੇ ਜਿਸ ਕਿਸਮ ਦੇ ਜ਼ੁਲਮ ਮੁਸਲਮਾਨਾਂ ਤੇ ਦਲਿਤਾਂ ਦੇ ਨੇ ਜੀ ਔਰ ਜ਼ਿਆਦਾ ਚਾਂਸਸ ਨੇ ਕਿ ਮਾਇਆਵਤੀ ਜਿਹੜੀ ਹੈ ਉਹ ਸਰਕਾਰ ਬਣਾ ਸਕਦੀ ਹੈ। ਸੋ ਜ਼ਾਹਰ ਹੈ ਵੀ ਬੀਜੇਪੀ ਨੂੰ ਜਿਹੜਾ ਇਹ ਨਜ਼ਰ ਆ ਰਿਹਾ ਕਿਉਂਕਿ ਪਿਛਲੀਆਂ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਯੂਪੀ ਦੇ ਵਿੱਚ ਬੜੀ ਜ਼ਬਰਦਸਤ ਜਿੱਤ ਹਾਸਲ ਕੀਤੀ ਬੀਜੇਪੀ ਨੇ ਔਰ ਬਹੁਜਨ ਸਮਾਜ ਪਾਰਟੀ ਨੂੰ ਕੋਈ ਸੀਟ ਵੀ ਨਹੀਂ ਸੀ ਮਿਲੀ ਔਰ ਹੁਣ ਇਸ ਸਾਰੇ ਦੇ ਹੀ ਮੱਦੇਨਜ਼ਰ ਜਿਵੇਂ ਲਖਨਊ ਦੇ ਵਿੱਚ ਇਹਨੇ ਨਰਿੰਦਰ ਮੋਦੀ ਨੇ ਆਪਣਾ ਦੁਸਹਿਰੇ ਦੇ ਵਿੱਚ ਰਾਮ ਤੇ ਕ੍ਰਿਸ਼ਨ ਦਾ ਅਵਤਾਰ ਬਣਾ ਕੇ ਉਹਨੂੰ ਸੁਦਰਸ਼ਨ ਚੱਕਰ ਤੇ ਧਨੁਸ਼ਬਾਨ ਦੇ ਕੇ ਖੜਾ ਕੀਤਾ। ਲੇਕਿਨ ਇਹਦੇ ਬਾਵਜੂਦ ਜਿਹੜੀ ਗੱਲ ਇਹ ਵੇਚਣਾ ਚਾਹੁੰਦੇ ਨੇ ਇਹ ਦੱਸਣ ਦੇ ਲਈ ਕਿ ਜੀ ਇਹ ਬਹੁਤ ਜਿਹੜੀ ਸਰਕਾਰ ਬੀਜੇਪੀ ਦੀ ਤਾਂ ਹੈ ਹੀ ਹੈ, ਮੋਦੀ ਜਿਹੜਾ ਇਹਨਾਂ ਦਾ ਦੂਲਾ ਇਹ ਬਹੁਤ ਬਹਾਦਰ ਜੋ ਪਿਛਲੇ 30-35 ਸਾਲ 'ਚ ਕਦੇ ਪਾਕਿਸਤਾਨ ਨੂੰ ਸਬਕ ਨਹੀਂ ਸੀ ਸਿਖਾਇਆ ਉਹ ਸਬਕ ਸਿਖਾ ਦਿੱਤਾ ਹੈ ਔਰ ਉਹਨਾਂ ਦੇ ਜਿਹੜੇ ਨੇ ਇੱਕ ਤੋਂ ਬਾਅਦ ਇੱਕ ਚੈਨਲ ਵੀ ਉਸ ਕਿਸਮ ਦਾ ਸਰਜੀਕਲ ਸਟ੍ਰਾਈਕ ਵਰਡ ਉਹਨਾਂ ਨੇ ਇਵੇਂ ਇਸਤੇਮਾਲ ਕਰਨਾ ਸ਼ੁਰੂ ਕੀਤਾ ਜਿਵੇਂ ਘਰਾਂ 'ਚ ਲੋਕ ਆਲੂ ਯੂਜ਼ ਕਰਦੇ ਨੇ ਕਿ ਪਰੌਂਠਿਆਂ 'ਚ ਵੀ ਆਲੂ ਨੇ, ਸਬਜ਼ੀ ਵੀ ਆਲੂਆਂ ਦੀ ਹੈ ਔਰ ਹਰ ਕੁਛ ਆਲੂ ਹੋ ਰਿਹਾ। ਸੋ ਸਰਜੀਕਲ ਸਟ੍ਰਾਈਕ ਦਾ ਇਹ ਕੀ ਹੁੰਦਾ, ਕੀ ਨਹੀਂ ਹੈ, ਕਿਹਨੇ ਕੀਤਾ, ਕਿੱਥੇ ਕੀਤਾ, ਸਬੂਤ ਕੀ ਨੇ,
UN ਲੈਵਲ ਤੇ ਚੈਲੰਜ ਹੋਇਆ, ਮੀਡੀਆ ਲੈਵਲ ਤੇ ਚੈਲੰਜ ਹੋਇਆ ਜੀ। ਈਵਨ ਉਹਨਾਂ ਦੇ ਆਪਣੇ ਜਿਹੜੀਆਂ ਕੁਝ ਪਾਰਟੀਆਂ ਦੇ ਬੰਦੇ ਸੀ ਉਹਨਾਂ ਨੇ ਵੀ ਕਿਹਾ ਜੀ ਕੁਝ ਤਾਂ ਦਿਖਾਓ, ਫਿਰ ਫੌਜੀ ਜਰਨਲ ਲੈ ਆਂਦੇ। ਨਾ 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 ਨਾ, ਇਹ ਸਾਡੀ ਬਹੁਤ ਵੱਡੀ ਸੀਕ੍ਰੇਟ ਹੈ, ਇਹ ਚਲੇਗੀ ਫਿਰ ਤਾਂ ਦੁਸ਼ਮਣ ਨੂੰ ਸਾਡੇ ਤੌਰ ਤਰੀਕੇ ਪਤਾ ਲੱਗ ਜਾਣਗੇ। ਸੋ ਜ਼ਾਹਰ ਹੈ ਕਿ ਜਿਹੜੀ ਗੱਲ ਇਸ ਵਿਅੰਗ ਦੇ ਵਿੱਚ ਹੈ ਕਿ ਭਾਵੇਂ ਤੁਸੀਂ ਗਵਾਂਢੀ ਮਾਰ ਦਿਓ, ਭਾਵੇਂ ਤੁਸੀਂ ਅੱਗ ਲਾ ਦਿਓ, ਭਾਵੇਂ ਤੁਸੀਂ ਜਿਹੜਾ ਜਦੋਂ ਤੁਸੀਂ ਕੋਈ ਸਬੂਤ ਦੇਣਾ ਹੀ ਨਹੀਂ ਫਿਰ ਸਾਰਾ ਕੁਝ ਕਬੂਲੀ ਜਾਓ। ਜੀ ਜੀ। ਔਰ ਹੁਣ ਜਿਹੜੀ ਕਾਂਗਰਸ ਨੂੰ ਇਹ ਲੱਗਾ ਕਿ ਵੀ ਕਿਉਂਕਿ ਕਾਂਗਰਸ ਵੀ ਇਹਦਾ ਲਾਈਨ ਹੈ ਚੋਣਾਂ ਦੇ ਵਿੱਚ, ਉਹਨਾਂ ਨੂੰ ਵੀ ਲੱਗਦਾ ਸੀ ਵੀ ਰਾਹੁਲ ਗਾਂਧੀ ਨਵਾਂ ਸ਼ਿੰਗਾਰ ਕੇ ਬਾਹਰ ਤੋਰਿਆ ਯੂਪੀ 'ਚ, ਥੋੜਾ ਬਹੁਤ ਅਖਿਲੇਸ਼ ਯਾਦਵ ਦੇ ਨਾਲ ਵੀ ਉਹਦੀ ਹਾਮੀ ਭਰਦਾ, ਉਹਦੀ ਭਰਦਾ, ਤੇ ਉਹਨਾਂ ਨੂੰ ਵੀ ਲੱਗਦਾ ਵੀ ਕਿਤੇ ਸਾਰਾ ਇਹ ਜਿਹੜਾ ਕੇਕ ਹੈ ਇਹ ਬੀਜੇਪੀ ਲਿਜਾ ਰਹੀ ਹੈ। ਤੇ ਉਹਨਾਂ ਨੇ ਵੀ ਕਿਹਾ ਕਿ ਜੀ ਨਹੀਂ, ਇਹ ਕੋਈ ਪਹਿਲੀ ਵਾਰ ਥੋੜੀ ਹੋਇਆ ਸਰਜੀਕਲ ਸਟ੍ਰਾਈਕ, ਸਾਡੀ ਜਦੋਂ ਯੂਪੀਏ ਦੀ ਸਰਕਾਰ ਸੀ ਮਨਮੋਹਨ ਸਿੰਘ ਦੀ ਉਦੋਂ ਵੀ ਅਸੀਂ ਕਈ ਵਾਰ ਕੀਤਾ ਸੀ। ਹੁਣ ਇਸ ਦੇ ਵਿੱਚ ਦੌੜ ਲੱਗ ਗਈ, ਜਦੋਂ ਹੁਣ ਤੁਸੀਂ ਝੂਠ ਹੀ ਬੋਲਣਾ ਹੈ ਵੀ ਕਿਹੜਾ ਵੱਡਾ ਝੂਠ ਬੋਲਦਾ ਹੈ, ਕਿਹੜਾ ਵੱਡਾ ਗੱਪੀ ਹੈ ਜੀ। ਔਰ ਹੁਣ ਕਿਉਂਕਿ ਕਾਂਗਰਸ ਨੇ ਇਹਨਾਂ ਦੇ ਈਵਨ ਜੇ ਮੰਨ ਲਓ ਇੱਕ ਜਿਹੜਾ ਬੰਦਾ ਆਮ ਦੇਖਦਾ ਕਹਿੰਦਾ ਅੱਛਾ ਇਹਨਾਂ ਨੇ ਤਾਂ ਇਹ ਕੀਤਾ ਹਮਲਾ ਜਾ ਕੇ ਅਕ੍ਰੋਸ ਦਾ ਬਾਰਡਰ, ਪਰ ਕਾਂਗਰਸ ਕਹਿੰਦੀ ਅਸੀਂ ਵੀ ਕੀਤਾ। ਕਾਂਗਰਸ ਕਹਿੰਦੇ ਨੇ ਵੀ ਅਸੀਂ ਸਗੋਂ ਦੇਸ਼ ਦੇ ਹਿੱਤ ਵਿੱਚ ਦਾ ਰੌਲਾ ਨਹੀਂ ਪਾਇਆ, ਇਹ ਤਾਂ ਰੌਲਾ ਪਾ ਕੇ ਸਾਰੀ ਗੱਲ ਖਰਾਬ ਕਰ ਰਹੇ ਨੇ। ਹੁਣ ਇਹਦੇ ਤੇ ਇਹਨਾਂ ਦੀ ਨਵੀਂ ਬਹਿਸ ਸ਼ੁਰੂ ਹੋ ਗਈ। ਔਰ ਮੇਨ ਖਬਰ ਜਦੋਂ ਤੁਸੀਂ ਹੁਣ ਤੇ ਮੀਡੀਆ ਦੀ ਦੇਖਦੇ ਹੋ, ਤੁਸੀਂ ਕੀ ਡਿਸਕਸ ਕਰੋ ਜੀ ਕਿ ਵੀ ਜਦੋਂ ਇਸ ਲੈਵਲ ਦੇ ਉੱਤੇ ਹੀ ਗੱਲ ਇਹਨਾਂ ਨੇ ਡਿੱਗੀ ਹੋਈ ਹੈ ਤੇ ਸਾਨੂੰ ਵੀ ਫਿਰ ਉਹੀ ਗੱਲਾਂ ਮੁੜ ਕੇ ਕਰਨੀਆਂ ਪੈਂਦੀਆਂ ਨੇ। ਤੇ ਖਬਰ ਇਹ ਹੈ ਕਿ ਨੋ ਸਰਜੀਕਲ ਸਟ੍ਰਾਈਕਸ ਬਿਫੋਰ ਗਵਰਨਮੈਂਟ, Parikar says earlier army actions were at local level without government knowledge। ਹੁਣ ਇਹ ਹੈ ਕਿ ਜੀ ਸਾਡੇ ਪਹਿਲਵਾਨ ਨੇ ਪੱਟ ਦੇ ਉੱਤੇ 5 ਵਾਰੀ ਜਿਹੜਾ ਆ ਉਹ ਹੱਥ ਮਾਰਿਆ, ਤੁਹਾਡੇ ਨੇ 4 ਵਾਰ ਮਾਰਿਆ। ਇਹ ਹੁਣ ਆਪਣੇ ਪਹਿਲਵਾਨਾਂ ਦੀ ਜਿਹੜੀ ਹੈ ਉਹ ਸਿਫਤ ਹੋ ਰਹੀ ਹੈ ਕਿ ਕੌਣ ਤਗੜਾ ਹੈ ਤੇ ਕੌਣ ਮਾੜਾ ਹੈ। ਔਰ ਇਹ ਡਿਫੈਂਸ ਮਿਨਿਸਟਰ ਹੈ, ਕਿਵੇਂ ਬਿਲਕੁਲ ਤੁਸੀਂ ਉਹ ਘਟੀਆ ਲੈਵਲ ਦੇ ਉੱਤੇ ਜਿਹੜੀ, ਕਿਉਂਕਿ ਹੈ ਹੀ ਇੱਕ ਨੇ ਠੀਕ ਕਿਹਾ, ਕਹਿੰਦਾ ਜੀ ਇਹ ਜੁਮਲੇਬਾਜ਼ਾਂ ਦੀ ਸਰਕਾਰ ਹੈ, ਜੁਮਲੇਬਾਜ਼ੀ ਨਾਲ ਇਹਨਾਂ ਨੇ ਤਾਕਤ ਹਥਿਆਈ ਹੈ, ਜੁਮਲੇਬਾਜ਼ੀ ਨਾਲ ਸਰਵਾਈਵ ਕਰ ਰਹੇ ਨੇ ਤੇ ਅਲਟੀਮੇਟਲੀ ਨਾ ਪਹਿਲਾਂ ਇਹਨਾਂ ਦੇ ਕੋਲ ਕੁਛ ਸੀ ਨਾ ਹੁਣ ਇਹਨਾਂ ਦੇ ਕੋਲ ਹੈ। ਇਹ ਜ਼ਰੂਰ ਹੈ ਕਿ ਇਹਨਾਂ ਨੇ ਇੱਕ ਦਹਿਸ਼ਤ ਔਰ ਡਰ ਪੈਦਾ ਕਰ ਦਿੱਤਾ ਹੈ ਦਲਿਤਾਂ ਦੇ ਮਨਾਂ 'ਚ, ਘੱਟ ਗਿਣਤੀਆਂ ਦੇ ਮਨਾਂ 'ਚ। ਇਸ ਤੋਂ ਬਿਯੋਂਡ ਕੁਛ ਨਹੀਂ। ਹੁਣ ਇਹ ਪਾਰੀਕਰ ਦੀ ਕਹਾਣੀ ਸੁਣ ਲਓ। ਡਿਫੈਂਸ ਮਿਨਿਸਟਰ ਮਨੋਹਰ ਪਾਰੀਕਰ ਟੁਡੇ ਰਿਜੈਕਟਡ ਕਲੇਮਸ that surgical strikes were undertaken during UPA regime and asserted that a major share of credit for the army action went to Prime Minister Narendra Modi। ਹੁਣ ਕਿਤੇ ਤਾਂ ਫੌਜ ਦੀ ਗੱਲ ਕਰਦੇ ਨੇ, ਬਿਠਾ ਕੇ ਉਹਨੂੰ ਰਣਬੀਰ ਸਿੰਘ ਨੂੰ ਜਿਹੜਾ ਆਪਰੇਸ਼ਨਸ ਦਾ ਜਨਰਲ ਉਹਦੇ ਤੋਂ ਘਵਾਇਆ, ਨਾਲ ਸਟੇਟ ਮਿਨਿਸਟਰ ਬੈਠਾ। ਹੁਣ ਇਹ ਕਹਿੰਦੇ ਨੇ ਜੀ ਗੱਲ ਚਲੋ ਠੀਕ ਹੈ ਫੌਜ ਨੇ ਤਾਂ ਕੀਤਾ ਹੈ ਪਰ ਡਿਸੀਜਨ ਮੇਕਿੰਗ ਅਸੀਂ ਕੀਤੀ ਔਰ ਸਾਡੇ 'ਚ ਵੀ ਜਿਹੜਾ ਅਸਲੀ ਕ੍ਰੈਡਿਟ ਜਾਂਦਾ ਉਹ ਨਰਿੰਦਰ ਮੋਦੀ ਨੂੰ ਜਾਂਦਾ। ਹੁਣ ਇਹ ਹੈ ਐਵੇਂ ਨਹੀਂ ਰਾਮ ਕ੍ਰਿਸ਼ਨ ਦਾ ਅਵਤਾਰ ਤ੍ਰੇਤਾ ਤੇ ਦੁਆਪਰ ਦਾ ਹੁਣ ਅਵਤਾਰ ਜਦੋਂ ਬਣਾਇਆ ਤੇ ਫਿਰ ਤੁਸੀਂ ਉਹਨੂੰ ਐਮਪਾਵਰ ਵੀ ਕਰਦੇ ਹੋ ਨਾ ਅਵਤਾਰ ਨੂੰ। ਅਵਤਾਰ ਤਾਂ ਪਾਵਰ ਦਾ ਨਾਂ ਹੀ ਜੀ। I have been defense minister for 2 years. From whatever I have known, there is no surgical strike from previous years। ਇਹਦਾ ਮਤਲਬ ਇਹ ਹੈ ਕਿ ਜੀ ਮੈਂ 2 ਸਾਲ ਤੋਂ ਹੈਗਾ, ਮੈਨੂੰ ਕੋਈ ਨਹੀਂ ਪਤਾ ਵੀ ਪਹਿਲਾਂ ਤੂੰ ਸਾਰੀਆਂ ਫਾਈਲਾਂ ਦੇਖੀਆਂ ਜਾਂ ਤੈਨੂੰ ਉਹਨਾਂ ਨੇ ਬਰੀਫ ਕੀਤਾ ਕਿ ਹੋਇਆ ਨਹੀਂ ਹੋਇਆ। what they are quoting are actions taken by border action teams. These are common actions across the globe and by the Indian Army, Parikar said at a function here this hour। ਉਹਨੇ ਕਿਹਾ ਜੀ ਲੋਕਲ ਕਮਾਂਡਰਸ ਨੇ ਕੀਤੇ ਹੋਣੇ ਨੇ, ਇਹ ਨਹੀਂ ਹੋਇਆ ਵੀ ਸਰਕਾਰ ਨੇ ਸਹਿਮਤੀ ਦਿੱਤੀ ਹੋਏ। ਕੋਈ ਵੀ ਐਕਸ਼ਨ ਜਦੋਂ ਇੱਕ ਥਾਂ ਦੇ ਉੱਤੇ ਸੀਜ਼ ਫਾਇਰ ਜਿਸ ਨੂੰ ਕਹਿੰਦੇ ਨੇ, ਹਾਲਾਂ ਅਸੀਂ ਉਹ ਪਹਿਲਾਂ ਸੀਜ਼ ਫਾਇਰ ਹੀ ਕਹਿੰਦੇ ਸੀ ਕਿ ਸੀਜ਼ ਦਾ ਮਤਲਬ ਬੰਦ ਕਰੋ, ਸੀਜ਼ ਫਾਇਰ ਹੁੰਦਾ ਜਾਂ ਜਿਹੜੀ ਲਾਈਨ ਆਫ ਕੰਟਰੋਲ ਕਸ਼ਮੀਰ 'ਚ ਇਸ ਲਈ ਕਹਿੰਦੇ ਨੇ ਕਿਉਂਕਿ ਉਹਨੂੰ ਇੰਟਰਨੈਸ਼ਨਲ ਬਾਰਡਰ ਨਹੀਂ ਮੰਨਿਆ, ਨਾ ਉਹਨਾਂ ਨੇ ਮੰਨਿਆ ਨਾ ਉਹਨਾਂ ਨੇ ਮੰਨਿਆ ਜੀ। ਸੋ ਇਹਦੇ 'ਚ ਈਵਨ ਜਿਹੜੀ ਗੋਲਾਬਾਰੀ ਕਰਨੀ ਹੁੰਦੀ ਹੈ ਇਹ ਵੀ ਸੀਜ਼ ਫਾਇਰ ਦੀ ਉਲੰਘਣਾ ਹੁੰਦੀ ਹੈ। ਤੇ ਜੇ ਤੁਸੀਂ ਕਮਾਂਡਰ ਲੋਕਲ ਕਰ ਲਏ ਆਪਣੀ ਮਰਜ਼ੀ ਨਾਲ ਜਾਂ ਕੋਈ ਗਵਰਨਮੈਂਟ ਦੀ ਸੈਂਕਸ਼ਨ ਨਾਲ ਕਰੇ, ਇਹ ਵਾਇਓਲੇਸ਼ਨ ਹੈ ਲਾਈਨ ਆਫ ਕੰਟਰੋਲ ਦੀ ਔਰ ਇਹ ਜੰਗ ਦਾ ਸੱਦਾ ਹੁੰਦਾ। ਇਹਦਾ ਮਤਲਬ ਇਹ ਹੈ, ਇਹ ਕਹਿ ਰਿਹਾ ਹੈ ਜੀ ਕਿ ਪਹਿਲੇ ਕਮਾਂਡਰ ਜਿਹੜੇ ਨੇ, ਇਹਦਾ ਮਤਲਬ ਵੀ ਫੌਜ ਇੰਨੀ ਆਪ ਮੁਹਾਰੀ ਹੈ, ਉਹਨਾਂ ਤੇ ਕਦੇ ਆਰਡਰ ਮੰਗਿਆ ਹੀ ਨਹੀਂ। ਉਹ ਆਪਣੇ ਲੈਵਲ ਦੇ ਉੱਤੇ ਉਹਨਾਂ ਨੇ ਭਾਵੇਂ ਕਦੇ ਬਾਰਡਰ ਜਿਹੜਾ ਉਹ ਕ੍ਰਾਸ ਕੀਤਾ ਹੋਏ, ਤੇ ਜੇ ਕੀਤਾ ਹੁੰਦਾ ਤੇ ਜਿਵੇਂ ਉਹ ਅਗਲਿਆਂ ਨੇ ਚੂੜੀਆਂ ਨਹੀਂ ਪਾਈਆਂ ਹੁੰਦੀਆਂ ਜਾਂ ਚੂੜੀਆਂ ਨਹੀਂ ਪਾਈਆਂ ਹੋਈਆਂ, ਔਰ ਜਿਸ ਕਿਸਮ ਦਾ ਸਾਰਾ ਹੀ ਭਾਵੇਂ ਜਿੰਨੀ ਮਰਜ਼ੀ
ਆਪਣੀ ਮੀਡੀਆ 'ਚ ਝੂਠ ਬੋਲ ਕੇ 65 ਤੇ 71 ਦੀ, ਠੀਕ ਹੈ 71 ਦੇ ਵਿੱਚ ਬੰਗਲਾਦੇਸ਼ ਪਾਰਟ ਜਿਸ ਕਿਸਮ ਦਾ ਸੀ, ਲੋਕਲ ਹੌਸਟਾਈਲ ਸਾਰਾ এনवायरमेंट ਸੀ, ਇਹ ਵੀ ਹਜ਼ਾਰਾਂ ਮੀਲ ਦੂਰ ਸੀ। ਲੇਕਿਨ 65 ਔਰ 71 ਦੇ ਵਿੱਚ ਦੋਨੋਂ ਪਾਸੇ ਹੀ ਜਿਹੜੀ ਹੈ, ਜੇ 19 ਪੇਸ਼ਕਦਮੀ ਇਹਨਾਂ ਦੀ ਹੁੰਦੀ ਰਹੀ 19 ਉਹਨਾਂ ਦੇ ਵੀ ਹੋਈ। ਔਰ ਇਹੀ ਹਾਲ 65 ਦੀ ਲੜਾਈ ਦੇ ਵਿੱਚ ਈਵਨ ਹਵਾਈ ਪਾਵਰ ਦਾ ਸੀ। ਔਰ ਇਹਨਾਂ ਦੇ ਕੁਝ ਜਿਹੜੇ ਇਹਨਾਂ ਦੇ ਸੀਰੀਅਸ ਐਨਾਲਿਸਟ ਨੇ ਉਹ ਇਹ ਮੰਨਦੇ ਨੇ ਕਿ 65 ਦੀ ਜੰਗ ਦੇ ਵਿੱਚ ਈਵਨ 에ਅਰ ਫੋਰਸ ਪਾਕਿਸਤਾਨ ਦਾ ਹੱਥ ਲਿਟਲ ਬਿਟ ਉੱਪਰ ਸੀ। ਲੇਕਿਨ ਇਕੁਲਾਈਜ਼ਰ ਵਾਲੀ ਗੱਲ ਤਾਂ ਸਾਰੇ ਮੰਨਦੇ, ਨਹੀਂ ਤਾਂ ਇਹਨਾਂ ਨੇ 65 71 ਚ ਜਿਹੜਾ ਪਾਕਿਸਤਾਨ ਦਾ, ਉਹ ਤਾਂ ਪਾਕਿਸਤਾਨ ਨਿਊਕਲੀਅਰ ਪਾਵਰ ਨਹੀਂ ਸੀ। ਜੇ ਇੰਨੀ ਕੇਕ ਵਾਕ ਸੀ ਕਿ ਜੇ ਇਹਨਾਂ ਦੀ ਫੌਜ ਗਈ ਉੱਥੋਂ ਮਾਰ ਕੇ ਉਹਨਾਂ ਦੀਆਂ ਜਿਹੜਾ ਉਹ ਨੁਕਸਾਨ ਕਰਕੇ ਹੁਣ ਵਾਪਸ ਮੁੜ ਆਈ। ਔਰ ਆਲਰੇਡੀ ਇੱਕ ਜੈਪਨੀਜ਼ ਮੈਗਜ਼ੀਨ ਦਾ ਡਿਫੈਂਸ ਐਕਸਪਰਟ, ਉਹਦਾ ਮੈਂ ਐਨਾਲਿਸਿਸ ਪੜ੍ਹ ਰਿਹਾ ਸੀ, ਉਹਨੇ ਕਿਹਾ ਜੀ ਅਜੇ ਇਹਨਾਂ ਦੀ ਕੈਪੇਬਿਲਿਟੀ ਨਹੀਂ ਹੈ, ਸਲਾਹੀਅਤ ਨਹੀਂ ਹੈ ਇਹਨਾਂ ਦੇ ਵਿੱਚ ਕਿ ਇਸ ਲੈਵਲ ਦੇ। ਤਾਂ ਪਿਛਲੇ 10 ਸਾਲ ਤੋਂ ਦੇਖ ਰਹੇ ਨੇ ਕਿ ਜੀ ਉਹ ਡਰੋਨ ਪੈਦਾ ਕਰ ਲੈਣ ਜਿਹੜਾ ਵਿਦਆਊਟ ਪਾਇਲਟ ਹੁੰਦੇ ਨੇ, ਈਵਨ ਉਹ ਇਹ ਡਿਵੈਲਪ ਨਹੀਂ ਕਰ ਸਕੇ ਹੈ। ਸੋ ਇਸ ਕਿਸਮ ਦੇ ਦਾਅਵੇ ਕਿ ਜੀ ਨਹੀਂ ਪਹਿਲਾਂ ਵੀ ਹੋਏ ਹੋਣੇ ਨੇ ਪਰ ਕਮਾਂਡਰਾਂ ਨੇ ਕੀਤੇ ਹੋਣਗੇ, ਦਾ ਮਤਲਬ ਹੈ ਕਿ ਵੀ ਤੁਸੀਂ ਵਾਇਓਲੇਟ ਕਰ ਰਹੇ ਹੋ, ਸੀਜ਼ ਫਾਇਰ ਵੀ ਵਾਇਓਲੇਟ ਕਰ ਰਹੇ ਹੋ, ਉਸ ਬਾਰਡਰ ਲਾਈਨ ਨੂੰ ਵੀ ਵਾਇਓਲੇਟ ਕਰ ਰਹੇ ਹੋ, ਤਾਂ ਅਗਲੇ ਜਿਹੜੇ ਨੇ ਉਹਨਾਂ ਨੇ ਜਿਹੜਾ ਉਹ ਤੁਹਾਡੇ ਤੇ ਕੋਈ ਐਕਸ਼ਨ ਨਹੀਂ ਲਿਆ ਜੀ। ਹੁਣ ਫਿਰ ਇਹ ਕਹਿੰਦਾ ਜੀ ਕਿ ਮੈਂ ਇਹ ਜਿਹੜੇ ਸਾਰੇ ਡਾਊਟ ਕਰਨ ਵਾਲੇ ਲੋਕ ਵੀ ਨੇ, ਭਾਵੇਂ ਇਹ ਆਰਮੀ ਨੂੰ ਕ੍ਰੈਡਿਟ ਜਾਣਾ ਚਾਹੀਦਾ ਕਿਸੇ ਪੋਲੀਟੀਕਲ ਪਾਰਟੀ ਨੂੰ ਨਹੀਂ, ਪਰ ਐਟ ਦਾ ਸੇਮ ਟਾਈਮ ਦਾ ਮੇਜਰ ਸ਼ੇਅਰ ਆਫ ਕ੍ਰੈਡਿਟ ਡਿਡ ਗੋ ਟੂ ਪ੍ਰਾਈਮ ਮਿਨਿਸਟਰ ਐਂਡ ਗਵਰਨਮੈਂਟ ਫॉर ਡਿਸੀਜਨ ਮੇਕਿੰਗ ਐਂਡ ਪਲੈਨਿੰਗ। ਦੇਖੋ ਜੀ ਪਲਾਨ ਕੀਤਾ ਉਹਨੇ, ਦਾ ਮਤਲਬ ਮੋਦੀ ਨੇ ਪਲਾਨ ਕੀਤਾ ਕਿ ਜੀ ਇੱਥੋਂ ਇਹ ਜਾਣਗੇ ਸੋਲਜਰ, ਉੱਥੇ ਜਾ ਕੇ ਜਿਹੜਾ ਬੜਾ ਵਧੀਆ ਬ੍ਰੇਕਫਾਸਟ ਕਰਨਗੇ। ਉਹਨਾਂ ਨੇ ਉੱਥੇ ਆਮਲੇਟ ਬਣਾ ਕੇ ਰੱਖਿਆ, ਇਹਨਾਂ ਦੇ ਲਈ ਬ੍ਰੈਡ ਰੱਖੀ ਹੈ, ਖਾ ਕੇ ਆਰਾਮ ਦੇ ਨਾਲ ਆ ਜਾਣਗੇ। ਇਹ ਪਲੈਨਿੰਗ ਮੋਦੀ ਨੇ ਕੀਤੀ। He also made it clear that claims of having carried out such strikes earlier were wrong, as such actions were undertaken by border action teams at local level without the knowledge। ਹੁਣ ਇੱਕ ਪਾਸੇ ਕਹਿੰਦਾ ਜੀ 2 ਸਾਲ ਦਾ ਮੈਨੂੰ ਨਹੀਂ ਪਤਾ ਕੋਈ ਸਟ੍ਰਾਈਕ ਹੋਇਆ, ਫਿਰ ਉਹ ਕਹਿੰਦਾ ਜੀ ਲੋਕਲ ਨੇ ਕੀਤਾ। ਜੇ ਤੈਨੂੰ ਇਹ ਬਰੀਫ ਕੀਤਾ ਹੋਇਆ ਵੀ ਲੋਕਲ ਨੇ ਕੀਤਾ, ਫਿਰ ਤੂੰ ਕਿਵੇਂ ਕਹਿੰਦਾ ਵੀ ਤੈਨੂੰ ਨਹੀਂ ਪਤਾ ਵੀ ਕੀ ਹੋਇਆ। ਸੋ ਕੁੱਲ ਮਿਲਾ ਕੇ ਜਦੋਂ ਕੋਈ ਝੂਠ ਦਾ ਸਹਾਰਾ ਲੈਂਦਾ ਫਿਰ ਨਾ ਉਹਦੀ ਲਿਮਿਟ ਹੁੰਦੀ ਹੈ, ਨਾ ਪਤਾ ਹੁੰਦਾ ਹੈ ਕੀ ਕਹਿਣਾ ਹੈ। ਔਰ ਇੱਕ ਨੂੰ ਕਵਰ ਕਰਨ ਦੇ ਲਈ ਜਿਹੜਾ ਫਿਰ ਉਹ ਕਹਿੰਦਾ ਜੀ ਕਿ ਕਈ ਵਾਰੀ ਇਹ ਹੁੰਦਾ ਹੈ ਕਿ ਐਕਸ਼ਨ ਵਾਸ ਟੇਕਨ ਬਾਈ ਲੋਕਲ ਕਮਾਂਡਰਸ ਫॉर ਸੈਟਲਿੰਗ ਸਕੋਰਸ। ਵੀ ਸੈਟਲਿੰਗ ਸਕੋਰ ਹੈ, ਤੁਸੀਂ ਉੱਥੇ ਜਿਹੜਾ ਕੋਈ ਮੈਚ ਖੇਡ ਰਹੇ ਹੋ ਕਿ ਬਈ ਤੁਸੀਂ ਇਧਰਲੇ ਨੇ ਇਹ ਸਕੋਰ ਕੀਤਾ, ਤੁਸੀਂ ਔਨ ਦਾ ਇੰਟਰਨੈਸ਼ਨਲ ਬਾਰਡਰ ਬੈਠੇ ਹੋ, ਫੌਜ ਹੈ, ਇੱਕ ਅੱਧਾ ਐਕਸ਼ਨ ਜਿਹੜਾ ਉਹ ਜੰਗ ਨੂੰ ਜਨਮ ਦਿੰਦਾ ਹੈ। ਸੋ ਇਹ ਕੁੱਲ ਮਿਲਾ ਕੇ ਜਿੱਥੇ ਆਰਮੀ ਨੂੰ ਇਰਰਿਸਪੌਂਸਿਬਲ ਆਰਮੀ ਪ੍ਰੂਵ ਕਰ ਰਹੇ ਨੇ, ਕ੍ਰਾਸ ਬਾਰਡਰ ਵਾਇਓਲੇਸ਼ਨ ਨੂੰ ਇਵੇਂ ਕਹਿ ਰਹੇ ਨੇ ਜਿਵੇਂ ਕਿ ਜੀ ਅਸੀਂ ਐਟ ਵਿਲ ਪਹਿਲਾਂ ਵੀ ਕਰਦੇ ਰਹੇ ਜੋ ਦੂਜਿਆਂ ਨੇ ਲਿਆ। ਔਰ ਫਿਰ ਉਹਦੇ ਨਾਲ ਉਹਨੇ ਕਿਹਾ ਕਿ ਬਈ in the last 30 years there were 3 wars and non-conventional attacks like terrorism. There was frustration in the society as well as among the 13.5 lakh army personnel that army didn't bother the government. It was a 30-year steam that was vented out on September 29th. That is why people have expressed joy over it. Had anything gone wrong, entire blame would have been borne by the government. ਹੁਣ ਉਹ ਕਹਿ ਰਿਹਾ ਜੀ ਤੁਸੀਂ ਦੇਖੋ ਵੀ ਕਿਸ ਹੱਦ ਤੱਕ ਜਾ ਰਹੇ ਨੇ। ਉਹਨੇ ਕਿਹਾ ਕਿ ਇਹ ਜਿਹੜਾ ਸਾਰਾ ਕ੍ਰੈਡਿਟ ਹੈ, ਅਸੀਂ ਤਾਂ 30 ਸਾਲ ਦੀ ਜਿਹੜੀ ਫਰਸਟ੍ਰੇਸ਼ਨ 13.5 ਲੱਖ ਫੌਜ ਦੇ ਵਿੱਚ ਲੋਕਾਂ 'ਚ ਸੀ ਉਹ ਅਸੀਂ ਬਾਹਰ ਕੱਢ ਦਿੱਤੀ। ਵੀ ਇੰਨਾ ਕੁ ਜੋਏ ਕਰਤਾ, ਇੰਨਾ ਕੁ ਅਸੀਂ ਜਿਹੜਾ ਉਹ ਸਾਰਾ ਕਰ ਦਿੱਤਾ ਕਿ ਉਹ ਫਰਸਟ੍ਰੇਸ਼ਨ ਨਿਕਲ ਗਈ। ਔਰ ਹੁਣ ਮੀਡੀਆ ਦੇ ਰੋਲ ਦੀ ਗੱਲ ਦੇਖੋ ਕਿ ਕਈ ਵਾਰ ਸਾਡੇ ਆਪਣੇ ਵੀਰਾਂ ਭੈਣਾਂ ਨੂੰ ਵੀ ਇਹਦੀ ਇੰਪੋਰਟੈਂਸ ਦੀ ਸਮਝ ਨਹੀਂ ਆਉਂਦੀ। ਔਰ ਅਸੀਂ ਬੇਸ਼ੱਕ ਪਿਛਲੇ ਕਈ ਹਫ਼ਤਿਆਂ ਤੋਂ ਕੋਈ ਡੋਨੇਸ਼ਨ ਲਈ ਯਾਦ ਨਹੀਂ ਕਰਵਾਇਆ, ਅਸੀਂ ਇਹ ਸਮਝਦੇ ਹਾਂ ਕਿ ਆਟੋਮੈਟਿਕਲੀ ਤੁਹਾਡਾ ਕੰਮ ਜਾਂ ਜਿਸ ਲੈਵਲ ਦੇ ਉੱਤੇ ਗੱਲ ਜਾ ਰਹੀ ਹੈ ਇਹੀ ਆਪਣੇ ਆਪ ਦੇ ਵਿੱਚ ਇੱਕ ਹੋਣਾ ਚਾਹੀਦਾ ਸੰਕੇਤ। ਔਰ ਮੈਂ ਆਪਣੇ ਵਿਊਅਰਸ ਨੂੰ ਜਿਹੜੇ ਲਿਸਨਰਸ ਨੇ ਦੱਸਣਾ ਚਾਹੁੰਦਾ ਕਿ ਵੀ ਅਸੀਂ ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਹਾਂ। ਅੱਗੇ ਜਿਹੜਾ ਪੇਪਾਲ ਰਾਹੀਂ ਥੋੜਾ ਬਹੁਤ ਸੀ, ਈਵਨ ਉਹ ਵੀ ਕਾਫੀ ਡਿਕਲਾਈਨ ਹੋਇਆ ਅਦਰ ਦੈਨ ਕਿ ਜਿਹੜੇ ਰੈਗੂਲਰ ਡੋਨਰ ਨੇ। ਸੋ ਅਸੀਂ ਇਹ ਜਿਹੜੀ ਅਪੀਲ ਵੀ ਕਰਨੀ ਚਾਹਾਂਗੇ ਕਿ ਵੀ ਵੱਧ ਤੋਂ ਵੱਧ ਜੇ ਤੁਹਾਨੂੰ ਲੱਗਦਾ ਹੈ ਸਾਡੇ ਦਰਸ਼ਕਾਂ ਨੂੰ ਦੂਸਰਿਆਂ ਨੂੰ ਕਿ ਅਸੀਂ ਕੋਈ ਯੂਜ਼ਫੁਲ ਪਾਰਟ ਕਰ ਰਹੇ ਹਾਂ ਤਾਂ ਫਿਰ tv84.tv ਦੇ ਵੈਬਸਾਈਟ ਤੇ ਜਾਓ ਔਰ ਪੇਪਾਲ ਰਾਹੀਂ ਡੋਨੇਟ ਕਰੋ। ਔਰ ਮੈਨੂੰ ਚੰਗਾ ਨਹੀਂ ਲੱਗਦਾ ਹੁੰਦਾ ਵੀ ਮੈਂ ਈਵਨ ਕਹਾਂ, ਦੂਸਰੀ ਟੀਮ ਮੈਂਬਰਸ ਮੈਨੂੰ ਕਹਿ ਚੁੱਕੇ ਨੇ ਤੁਸੀਂ ਅਪੀਲ ਨਹੀਂ ਕਰਦੇ। ਮੈਂ ਕਿਹਾ ਜੀ ਹੁਣ ਕੀ ਅਪੀਲ ਕਰਨੀ, ਜੇ ਬਹੁਤਿਆਂ ਨੂੰ ਇਸ ਗੱਲ ਦਾ ਨਹੀਂ ਹੈ ਸਮਝ ਤਾਂ ਫਿਰ ਠੀਕ ਹੈ,
ਜੋ ਕਨਸੀਕੁਐਂਸ ਹੋਣਗੇ ਦੇਖਿਆ ਜਾਏਗਾ, ਫਿਰ ਅਸੀਂ ਕੀ ਕਰ ਸਕਦੇ। ਜੀ। ਲੇਕਿਨ ਉਹਨੇ ਇਹ ਕਹਿੰਦਾ ਇਹਨੇ ਵੇਲਡ ਕ੍ਰਿਟਿਸਿਜ਼ਮ ਆਫ ਮੀਡੀਆ ਕਵਰੇਜ ਆਫ ਕਸ਼ਮੀਰ ਇਵੈਂਟਸ ਹੀ ਸੈਡ, ਇਹ ਪਾਰੇਕਰ ਕਹਿ ਰਿਹਾ ਪਬਲਿਸਿਟੀ ਇਜ਼ ਲਾਈਕ ਆਕਸੀਜਨ, ਕਿ ਜਿਵੇਂ ਆਕਸੀਜਨ ਹੁੰਦੀ ਹੈ ਮਰੇ ਬੰਦੇ ਨੂੰ ਵੀ ਤੁਸੀਂ ਲਾਉਂਦੇ ਹੋ, ਘੱਟੋ ਘੱਟ ਉਹਦਾ ਆਰਟੀਫੀਸ਼ੀਅਲੀ ਸਹੀ ਇੱਕ ਵਾਰੀ ਸਾਹ ਚੱਲ ਜਾਂਦਾ ਹੈ। ਇਫ ਸਟੋਨ ਪੈਲਟਿੰਗ ਇਜ਼ ਨਾਟ ਏਅਰਡ 70% ਆਫ ਸਟੋਨ ਪੈਲਟਿੰਗ ਵਿਲ ਸਟਾਪ। ਉਹਨੇ ਕਿਹਾ ਜੀ ਜਦੋਂ ਮੀਡੀਆ ਕਵਰ ਕਰਦਾ ਹੈ ਕਿ ਬੱਚੇ ਜਿਹੜੇ ਨੇ ਉਹ ਪੱਥਰ ਮਾਰ ਰਹੇ ਨੇ ਜਾਂ ਤੇ ਉਹ ਹੁੰਦਾ, ਜੇ ਮੀਡੀਆ 'ਚ ਖਬਰ ਗਾਇਬ ਕਰ ਦਿਓ 75% ਜਿਹੜੇ ਪੱਥਰ ਸੁੱਟ ਰਹੇ ਨੇ ਉਹ ਬੰਦ ਹੋ ਜਾਣ। ਹੁਣ ਇਹ ਹੈ ਜਦੋਂ ਤੁਸੀਂ ਹੁਣ ਇਹਦੇ 'ਚ ਜਿਹੜੀ ਖਬਰ ਅਸੀਂ ਡਿਸਕਸ ਕਰ ਰਹੇ ਹਾਂ, ਇਹਦੇ ਦੋ ਐਲੀਮੈਂਟ ਨੇ ਜਿਹੜੇ ਟਿਪੀਕਲ ਬ੍ਰਾਹਮਣਵਾਦ ਦਾ ਕਰੈਕਟਰ ਹੈ ਪਿਛਲੇ 4000 ਸਾਲ ਤੋਂ। ਇੱਕ ਪਹਿਲਾ ਕਿ ਝੂਠ ਜੇ ਬੋਲਣਾ ਹੈ, ਇੰਨਾ ਵੱਡਾ ਝੂਠ ਬੋਲੋ ਕਿ ਦੂਜਿਆਂ ਨੂੰ ਲੱਗੇ, ਦੁਨੀਆ ਨੂੰ ਲੱਗੇ ਵੀ ਇੰਨਾ ਝੂਠ ਨਹੀਂ ਹੋ ਸਕਦਾ। ਫਿਰ ਇਹ ਹੈ ਵੀ ਜੇ ਤੁਸੀਂ ਵੱਡਾ ਇੰਨਾ ਝੂਠ ਬੋਲਿਆ ਵੀ ਹੈ, ਇੱਕ ਵਾਰ ਬੋਲਿਆ ਨਹੀਂ ਸਰਨਾ, ਉਹਨੂੰ ਬਾਰ-ਬਾਰ ਰਿਪੀਟ ਕਰੋ, ਇੰਨੀ ਵਾਰ ਰਿਪੀਟ ਕਰੋ, ਇੰਨੀ ਵਾਰ ਰਿਪੀਟ ਕਰੋ ਕਿ ਦੂਸਰੇ ਦਾ ਜੇ ਕੋਈ ਆਪਣੀ ਸੱਚ ਦੀ ਕਹਾਣੀ ਕਹਿਣਾ ਵੀ ਚਾਹੁੰਦਾ ਉਸ ਤੇ ਕੋਈ ਯਕੀਨ ਨਾ ਕਰੇ, ਕਿਉਂਕਿ ਤੁਹਾਡੀ ਰੈਪੂਟੇਸ਼ਨ ਇੰਨੀ ਕੁ ਹੋਏ। ਔਰ ਦੂਸਰੀ ਗੱਲ ਜਿਹੜੀ ਇਹ ਨਹੀਂ, ਇੱਕੋ ਹੀ ਸਾਹ ਦੇ ਵਿੱਚ ਇੱਕ ਬ੍ਰੈਥ 'ਚ ਉਹਨੇ ਝੂਠ ਬੋਲ ਕੇ ਗਈ, ਦੂਜੇ ਬ੍ਰੈਥ 'ਚ ਉਹਨੇ ਕਿਹਾ ਕਿ ਜੀ 75% ਗੱਲ ਮੁੱਕ ਜਾਂਦੀ ਹੈ ਜੇ ਖਬਰਾਂ 'ਚੋਂ ਗਾਇਬ ਕਰ ਦਿਓ। ਔਰ ਇਹੀ ਕੁਝ ਐਗਜ਼ੈਕਟਲੀ ਸਿੱਖਾਂ ਦੇ ਨਾਲ ਹੋਇਆ, ਜੋ ਅੱਜ ਇਹ ਕਹਿ ਰਹੇ ਨੇ ਕਸ਼ਮੀਰ 'ਚ ਕਰੋ, ਕਿ ਵੀ ਸਿੱਖਾਂ ਨੂੰ ਕਹੀ ਜਾਓ ਅਤਵਾਦੀ, ਅਲਗਾਵਵਾਦੀ, ਦਹਿਸ਼ਤਗਰਦ, ਆਪਣੀਆਂ ਬਲੈਕ ਕੈਟਸ ਤੋਂ ਦਹਿਸ਼ਤਗਰਦੀ ਦੇ ਕਾਰਨਾਮੇ ਕਰਵਾਓ, ਖਾਤੇ 'ਚ ਪਾ ਦਿਓ, ਸਿੱਖ ਦਹਿਸ਼ਤਗਰਦ ਬਣਾ ਦਿਓ। ਦੂਸਰਾ ਇਹ ਹੈ ਵੀ ਜੇ ਉਹਨਾਂ ਦੀ ਕੋਈ ਐਕਸਪਲੇਨੇਸ਼ਨ ਹੈ, ਔਰ ਕਈ ਵਾਰੀ ਹੁੰਦਾ ਸੀ ਕਿ ਕੋਈ ਬੱਸਾਂ 'ਚੋਂ ਕੱਢ ਕੇ ਬੇਗੁਨਾਹ ਹਿੰਦੂ ਜਾਂ ਦੂਜੇ ਮੁਸਾਫਰ ਮਾਰੇ, ਮੀਡੀਆ ਪੂਰਾ ਲਗਾਤਾਰਤਾ ਨਾਲ ਦੇ ਰਿਹਾ ਹੁੰਦਾ ਸੀ, ਪਰ ਜੇ ਸਟਰਗਲ ਕਰਨ ਵਾਲੀਆਂ ਜਥੇਬੰਦੀਆਂ ਦੀ ਕੋਈ ਸਟੇਟਮੈਂਟ ਜਾਂਦੀ ਸੀ, ਉਹਨੂੰ ਕੰਡੈਮ ਕਰਦੇ ਸੀ, ਉਹ ਖਬਰ ਗਾਇਬ ਹੋ ਜਾਂਦੀ ਸੀ। ਸੋ ਦਾ ਮਤਲਬ ਇਹ ਕਿ ਇੱਕੋ ਹੀ ਵਰਜਨ ਜਾ ਰਿਹਾ ਸੀ। ਸੋ ਇਹੀ ਹਾਲ ਜਿਹੜਾ ਇਹਨਾਂ ਨੇ ਸਾਰੀ ਮੂਵਮੈਂਟ ਦਾ ਕੀਤਾ। ਔਰ ਅੱਜ ਜੇ ਸਾਡੇ ਕੋਲ ਆਵਾਜ਼ ਹੈ, ਹੁਣ ਕੱਲ ਪ੍ਰੋਟੈਸਟ ਸੀ, ਇੱਥੇ ਕਿੰਨੇ ਪੰਜਾਬੀ ਚੈਨਲ ਨੇ, ਔਰ ਸਾਡੇ ਜਿਹੜੀਆਂ ਜਥੇਬੰਦੀਆਂ ਕਰਨ ਵਾਲੇ ਜਾਂ ਹੋਰ ਪੰਥਕ ਪ੍ਰੋਗਰਾਮ ਉਧਰ ਦੌੜ ਕੇ ਜਾਣਗੇ, ਐਡਾਂ ਵੀ ਦੇਣਗੇ, ਪੇਡ ਵੀ। TV 84 ਸਮਝਦੇ ਨੇ ਕਿ ਵੀ ਇਹ ਤਾਂ ਆਪਣਾ ਹੀ ਹੈ ਜੀ, ਇਹਨਾਂ ਦਾ ਕੀ ਹੈ। ਉੱਥੇ ਕੋਈ ਦੇਸੀ ਚੈਨਲ ਨਹੀਂ ਸੀ। ਹੁਣ ਤਾਂ ਇੰਨੀ ਮੇਜਰ ਗੱਲ ਹੋਏ ਵੀ ਪੰਜਾਬ ਦਾ ਤੁਹਾਡੀ ਜਿਹੜੀ ਹੈ 25 ਮਿਲੀਅਨ ਲੋਕ, ਕੱਲੇ ਉੱਥੇ ਸਿੱਖ ਹਿੰਦੂ ਦਾ ਸਵਾਲ ਨਹੀਂ, ਜਦੋਂ ਗੋਲੇ ਵਗਣਗੇ, ਆ ਕੇ ਡਿੱਗਣਗੇ ਜਾਂ ਨਿਊਕਲੀਅਰ ਆਏਗਾ, ਉਹਨੇ ਹਿੰਦੂ, ਸਿੱਖ, ਮੁਸਲਮਾਨ, ਈਸਾਈ, ਬਲੀਵਰ, ਨਾਨ ਬਲੀਵਰ ਦਾ ਨਹੀਂ ਕਰਨਾ। ਲੇਕਿਨ ਕਿਸੇ ਨੇ ਖਬਰ ਤਾਂ ਕੀ ਚਲਾਣੀ ਸੀ, ਕੋਈ ਉੱਥੇ ਮੌਜੂਦ ਵੀ ਨਹੀਂ ਸੀ। ਹੁਣ ਜੇ ਸਾਡੀ ਟੀਮ ਜਿਹੜੀ ਹੈ ਉੱਥੇ ਜਾ ਕੇ, ਅਜੇ ਬਾਕੀ ਆਰਗੇਨਾਈਜ਼ਰ ਨਹੀਂ ਸੀ ਆਏ, 11 ਵਜੇ ਉੱਥੇ ਪਹੁੰਚੇ ਸੀ, 3, 3:30 ਉੱਥੋਂ ਆਏ ਨੇ। ਹੁਣ ਜੇ ਔਰ ਬਾਈ ਦਾ ਟਾਈਮ ਜਦੋਂ ਤੱਕ ਸ਼ਾਮ ਹੋਈ, ਆ ਕੇ ਸਾਡੀ ਐਕਸਟਰਾ ਟੈਕਨੀਕਲ ਟੀਮ ਨੇ ਐਡਿਟ ਕਰਕੇ ਕੱਲ ਤੱਕ ਚਲਾ ਕੇ ਅੱਜ ਉਹਦੇ ਬਹੁਤ ਸਾਰੇ ਜਿਹੜੇ ਪਾਰਟ ਨੇ ਅਗੇਨ ਇਨ ਦਾ ਨਿਊਜ਼ ਪਲੱਸ ਲੋਡਿੰਗ ਅਪ। ਹੁਣ ਜੇ ਸਾਡੇ ਕੋਲ ਆਪਣੀ ਗੱਲ ਕਹਿਣ ਦਾ ਇੱਕ ਹੈ ਮੀਡੀਅਮ, ਤੇ ਜੇ ਅਸੀਂ ਇਹਨੂੰ ਵੀ ਨਹੀਂ ਸੰਭਾਲ ਸਕਦੇ ਜਾਂ ਇਹਨੂੰ ਵੀ ਅੱਗੇ ਨਹੀਂ ਤੋਰ ਸਕਦੇ, ਫਿਰ ਘਰਾਂ 'ਚ ਬੈਠ ਕੇ ਗੱਲਾਂ ਕਰੀ ਜਾਓ। ਸ਼ਾਹ ਮੁਹੰਮਦ ਆ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤਰੋਂ ਹਾਰੀਆਂ ਨੇ, ਉਹ ਮੈਨੂੰ ਸਰ ਕਪੂਰ ਸਿੰਘ ਹੋਰਾਂ ਦੀ ਗੱਲ, ਹਾਲਾਂ ਮੈਂ ਕੋਈ ਫਰਸਟ੍ਰੇਸ਼ਨ 'ਚ ਨਹੀਂ ਕਹਿ ਰਿਹਾ ਜੀ, ਉਹ ਜਦੋਂ ਕਹਿੰਦੇ ਸੀ ਉਹ ਫਰਸਟ੍ਰੇਸ਼ਨ 'ਚ ਕਹਿੰਦੇ ਸੀ, ਕਿਉਂਕਿ ਉਹ ਜ਼ਿੰਦਗੀ ਦੇ ਅਖੀਰਲੇ ਮੋੜ ਦੇ ਉੱਤੇ ਸੀ, ਬਿਮਾਰੀਆਂ ਦਾ ਵੀ ਸ਼ਿਕਾਰ ਸੀ ਔਰ ਕੌਮ ਦੀ ਜਿਹੜੀ ਹੈ ਬੇਹਾਲੀ ਦੇਖ ਕੇ ਪਰੇਸ਼ਾਨ ਵੀ ਹੁੰਦੇ ਸੀ। ਉਹ ਕਹਿੰਦੇ ਸੀ ਜੀ ਸਾਡਿਆਂ ਨੇ ਕੁਝ ਨਹੀਂ ਸਿੱਖਿਆ ਹੈ, ਅਸੀਂ ਨਾ ਕੁਝ ਬੀਤੇ ਤੋਂ ਸਿੱਖਿਆ ਨਾ ਅੱਜ ਸਿੱਖਿਆ, ਸਾਹਮਣਿਆਂ ਨੂੰ ਅਸੀਂ ਰੋਲ ਰਹੇ ਹੁੰਦੇ ਆ, ਜਿਹੜਾ ਸਾਡਾ ਰੋਲ ਹੁੰਦਾ ਉਹਦੇ ਤੋਂ ਅਸੀਂ ਭਗੌੜੇ ਹੁੰਦੇ ਆ, ਤੇ ਅਸੀਂ ਇਹ ਗੱਲਾਂ ਕਰਦੇ ਕਰਦੇ ਇਹ ਜ਼ਰੂਰ ਕਹਾਂਗੇ ਜੀ ਲੀਡਰ ਕੋਈ ਨਹੀਂ ਜੀ ਸਿੱਖਾਂ ਦਾ, ਕੋਈ ਲੀਡਰ ਹੋਏ ਜੀ, ਜਾਂ ਇਹ ਕਹਿਣਗੇ ਜੀ ਕਿਹਦੇ ਪਿੱਛੇ ਲੱਗੀ ਹੈ ਜੀ। ਹੁਣ ਜੇ ਕੇਜਰੀਵਾਲ ਦੇ ਆਮ ਆਦਮੀ ਦੇ ਲੱਗੇ, ਉੱਥੇ ਹੈ ਕਿਹੜੀ ਜੀ ਪਾਰਟੀ, ਕਿਹੜੀ ਹੈ ਜੀ, ਤੇ ਫਿਰ ਉੱਠਦੇ ਉੱਠਦੇ ਕਹਿਣਗੇ ਡਿਸਕਸ਼ਨ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤਰੋਂ ਹਾਰੀਆਂ। ਕਿ ਜੋ ਤੁਹਾਡਾ ਰੂਲ ਹੈ ਜੋ ਪ੍ਰੈਜ਼ੈਂਟ ਦੇ ਵਿੱਚ, ਉਹਦੇ ਤੋਂ ਭਗੌੜੇ ਰਹੋ ਤੇ ਗੱਲਾਂ ਕਰੀ ਜਾਓ ਦੂਸਰਿਆਂ ਦੀਆਂ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇੱਕ ਪਾਸੇ ਇਹਨਾਂ ਦਾ ਇਹ ਰੋਲ ਹੈ, ਕਾਂਗਰਸ ਨੇ ਇਸ ਨੂੰ ਬਿਲਕੁਲ ਡਿਨਾਈ ਕੀਤਾ। ਕਾਂਗਰਸ ਨੇ ਫੇਰ ਕਿਹਾ, ਜਿਹੜਾ ਕਾਂਗਰਸ ਦਾ ਸਪੋਕਸਪਰਸਨ ਹੈ ਰਣਦੀਪ ਸੁਰਜੇਵਾਲਾ, ਹੀ ਇਜ਼ ਲਾਈਂਗ, ਮਸਟ ਅਪੋਲੋਜਾਈਜ਼ ਟੂ ਨੇਸ਼ਨ। ਕਾਂਗਰਸ ਨੇ ਕਿਹਾ ਮਨੋਹਰ ਪਾਰੀਕਰ ਝੂਠ ਬੋਲ ਰਿਹਾ ਔਰ ਇਹ ਜਿਹੜਾ ਇਹਨੂੰ ਮਾਫੀ ਮੰਗਣੀ ਚਾਹੀਦੀ ਹੈ ਨੇਸ਼ਨ ਤੋਂ। ਈਵਨ ਪਾਕਿਸਤਾਨ ਦੇ ਜਿਹੜੇ ਹਾਈ ਕਮਿਸ਼ਨਰ ਨੇ ਦਿੱਲੀ 'ਚ ਮਿਸਟਰ ਜਨਾਬ ਅਬਦੁਲ ਬਸਿਤ, ਉਹਨਾਂ ਨੇ ਕਿਹਾ ਨੋ ਸਰਜੀਕਲ ਸਟ੍ਰਾਈਕ, ਓਨਲੀ ਕ੍ਰਾਸ ਬਾਰਡਰ ਫਾਇਰ, ਪਾਕਿਸਤਾਨੀ ਐਨਵॉय। ਉਹਨਾਂ ਨੇ ਕਿਹਾ ਜੀ ਕਿ ਵੀ ਇਹ ਝੂਠ ਹੈ ਸਾਰਾ। ਉਹਨਾਂ ਨੇ देयर वाज नो सर्जिकल स्ट्राइक,
had there been any surgical strike, Pakistan would have retaliated. ਉਹਨਾਂ ਨੇ ਕਿਹਾ ਕਿ ਵੀ ਜੇ ਕੀਤਾ ਹੁੰਦਾ ਤਾਂ ਫਿਰ ਅਸੀਂ ਵੀ ਮੂੰਹ ਤੋੜ ਦਾ ਜਵਾਬ ਦਿੰਦੇ ਜੀ। ਔਰ ਉਹਨਾਂ ਨੇ ਪੁੱਛਿਆ on asked what message Pakistan has got from the strike, ਕਿਉਂਕਿ ਇਹ ਕਹਿ ਰਹੇ ਨੇ ਪਾਕਿਸਤਾਨ ਨੂੰ ਅਸੀਂ ਐਸਾ ਸਬਕ ਸਿਖਾ ਦਿੱਤਾ ਹੈ ਹੁਣ ਫਿਊਚਰ 'ਚ ਜੰਗ ਦੀ ਲੋੜ ਨਹੀਂ ਰਹੇਗੀ। ਤੇ ਉਹਨੂੰ ਪੁੱਛਿਆ ਗਿਆ ਜੀ ਕੀ ਸਟ੍ਰਾਈਕ ਚੋਂ, ਹੀ ਸੈਡ since there was no strike there is no question of Pakistan getting any message। ਉਹ ਜਿਹੜੀ ਗੱਲ ਹੋਈ ਹੀ ਨਹੀਂ। ਹੁਣ ਇਹ ਹੈ ਝੂਠ ਦਾ ਲੈਵਲ। ਪਹਿਲਾਂ ਆਪਣੇ ਲੈਵਲ ਤੇ ਬੋਲੋ, ਫਿਰ ਜਿਹਦੇ ਨਾਲ ਸੰਬੰਧਤ ਹੈ ਉਹਨੂੰ ਕਟਹਿਰੇ 'ਚ ਖੜਾ ਕਰ ਦਿਓ, ਉਹਨੂੰ ਦੱਸ ਦਿਓ ਜੀ ਤੁਸੀਂ ਕੀ ਸਬਕ ਸਿੱਖਿਆ। ਉਹ ਕਹਿੰਦਾ ਰੱਬ ਦੇ ਬੰਦਿਓ ਕੋਈ ਖੁਦਾ ਦਾ ਖੌਫ ਕਰੋ, ਜੇ ਤੁਸੀਂ ਕੀਤਾ ਹੁੰਦਾ ਅਸੀਂ ਚੁੱਪ ਕਰਕੇ ਬੈਠੇ ਹੁੰਦੇ, ਅਸੀਂ ਤੁਹਾਨੂੰ ਉਹਦਾ ਫਿਰ ਦੱਸਣਾ ਸੀ ਵੀ ਕੀ ਹੁੰਦਾ ਹੈ। ਔਰ ਇਸ ਸਾਰੇ ਤੋਂ ਉਹਨੇ ਜਿਹੜਾ your entire discourse is based on media reports, my stand is there was no surgical strike here। ਉਹਨੂੰ ਫਿਰ ਬਾਰ-ਬਾਰ ਪੁੱਛ ਰਿਹਾ ਨੇ ਨਹੀਂ ਜੀ ਨਹੀਂ ਤੁਹਾਡੇ ਮੀਡੀਆ ਨੇ, ਉਹਨੇ ਕਿਹਾ ਭਾਈ ਤੁਹਾਡੇ ਮੀਡੀਆ ਨੇ ਹਾਈਪ ਕ੍ਰੀਏਟ ਕੀਤੀ, ਤੁਸੀਂ ਇਹ ਕਹਾਣੀ ਘੜੀ ਹੈ, ਮੈਂ ਇਹਦੇ ਤੇ ਕੀ ਰਿਐਕਸ਼ਨ ਕਰਾਂ ਜਿਹੜੀ ਗੱਲ ਹੋਈ ਹੀ ਨਹੀਂ ਜੀ। ਉਹਨੂੰ ਤੁਸੀਂ ਕਹਿ ਰਹੇ ਹੋ, ਅਰੇ ਇਹ ਝੂਠ ਕੋ ਪਹਿਲੀ ਵਾਰ ਨਹੀਂ ਹੈ, ਇਸ ਕਿਸਮ ਦੇ ਝੂਠ ਵੱਡੇ ਲੈਵਲ ਤੇ ਵੀ ਬੋਲਦੇ ਰਹੇ ਨੇ ਕਿ ਜੀ ਉਹ ਚਾਈਨਾ ਨੂੰ ਜਿਹੜਾ UN 'ਚ ਲਿਆਉਣ ਜਾਂ ਦੂਜੇ ਨਹਿਰੂ ਨੇ ਬੜਾ ਰੋਲ ਅਦਾ ਕੀਤਾ, ਉਹਨਾਂ ਦੇ ਜੁੱਤੀਆਂ ਮਾਰੀਆਂ ਚਾਈਨਾ ਨੇ 64 'ਚ। ਉਸ ਤੋਂ ਪਹਿਲਾਂ ਕਿ ਉਹਦੇ 'ਚ ਜਿਹੜਾ ਰੋਲ ਹੈ ਪਾਕਿਸਤਾਨ ਦਾ ਹੈ, ਜਿਹਨੇ ਅਮਰੀਕਾ ਦਾ ਜਿਹੜਾ ਉਹ ਨਿਕਸਨ ਦੇ ਜ਼ਮਾਨੇ 'ਚ ਹੈਨਰੀ ਕਿਸਿੰਜਰ ਨਾਲ ਡਿਪਲੋਮੇਸੀ ਕਰਕੇ ਤੋੜਿਆ ਔਰ ਮਚ ਲੇਟਰ ਹੈ 70s ਦਾ ਪਾਰਟ। ਪਰ ਇਹ ਨਹਿਰੂ ਨੂੰ 50s ਦੇ ਵਿੱਚ ਇਸ ਕਿਸਮ ਦੀ ਕਿ ਜੀ ਫਲਾਣੇ 'ਚ ਜਿਹੜਾ ਉਹ ਇੰਡੀਆ ਨੂੰ ਵੀ ਆਫਰ ਕਰਦੇ ਸੀ ਸੀਟ, ਔਰ ਇੰਡੀਆ ਨੇ ਕਿਹਾ ਨਹੀਂ ਨਹੀਂ ਅਸੀਂ ਇਹ ਲਾਵਾਂਗੇ, ਸਾਨੂੰ ਇਹ ਦੇ ਦਿਓ, ਸਾਨੂੰ ਇਹ ਨਹੀਂ ਚਾਹੀਦਾ। ਸੋ ਕੁੱਲ ਮਿਲਾ ਕੇ ਇਹ ਜਿਹੜਾ ਕਲੇਮ ਇਹਨਾਂ ਦਾ ਸਤਿਅਮੇਵ ਜਯਤੇ ਹੁੰਦਾ ਕਿ ਭਾਈ ਸੱਤ ਦੀ ਜਿੱਤ ਹੈ, ਪਰ ਇਹਨਾਂ ਦਾ ਸਾਰਾ ਢਾਂਚਾ ਜਿਹੜਾ ਬ੍ਰਾਹਮਣਵਾਦ ਦਾ ਹੈ ਉਹ ਖੜਾ ਹੀ ਕੂੜ ਫਿਰੇ ਪ੍ਰਧਾਨ ਦੇ ਲਾਲੋ ਝੂਠ ਦੇ ਉੱਤੇ ਖੜਾ ਹੈ। ਜੀ ਡਾਕਟਰ ਸਾਹਿਬ ਬਿਲਕੁਲ ਅੱਜ ਦਾ ਪਹਿਲਾ ਇਸ਼ੂ ਤੁਸੀਂ ਸਾਡੇ ਦਰਸ਼ਕਾਂ ਨਾਲ ਡਿਸਕਸ ਕੀਤਾ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।